ਜਿਹੜੇ ਨੌਲੇਜ ਸ਼ੇਅਰਿੰਗ ਸਮਝੌਤਾ ਇਹਨੂੰ ਲੈ ਕੇ ਆਮ ਆਦਮੀ ਪਾਰਟੀ ਹੁਣ ਵਿਰੋਧੀਆਂ ਤੇ ਨਿਸ਼ਾਨੇ ਤੇ ਹੈ ਤੇ ਸਫਾਈਆਂ ਵੀ ਕਾਫੀ ਆ ਰਹੀਆਂ ਜੀ। ਹਾਂਜੀ, ਇਹਨੂੰ ਨੌਲੇਜ ਸ਼ੇਅਰ ਸਮਝੌਤਾ ਕਹਿ ਲਓ ਜਾਂ ਪਾਵਰ ਸ਼ੇਅਰ ਸਮਝੌਤਾ ਕਹਿ ਲਓ, ਤਾਂ ਕਰਕੇ ਕੰਮ ਜਿਹੜਾ ਖਰਾਬ ਹੋਇਆ ਪਿਆ। ਕਿਉਂਕਿ ਜੀ ਦੋਸ਼ ਇਹ ਲੱਗਦਾ ਪਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹੋ ਜਿਹਾ ਕੰਮ ਕਰਦੀ ਪਈ ਹੈ ਕਿ ਜਿਹੜਾ ਜਿਵੇਂ ਉਹ ਇੱਕ ਕਹਿੰਦੇ ਹੁੰਦੇ ਨਾ ਕਿ ਕਰਤਾ ਉਹੀ ਕੰਮ ਜਿੱਤੋਂ ਮੈਂ ਡਰਦਾ ਸੀਗਾ, ਬੜੀ ਚੱਲਦੀ ਆ ਉਹ ਅੱਜ ਕੱਲ ਸੋਸ਼ਲ ਮੀਡੀਆ ਤੇ ਵੀਡੀਓ। ਜੀ ਤਾਂ ਉਹ ਚੀਜ਼ ਆ ਕਿ ਕਰਤਾ ਉਹੀ ਕੰਮ ਜਿੱਤੋਂ ਪੰਜਾਬੀ ਡਰਦੇ ਸੀਗੇ। ਤਾਂ ਹੁਣ ਇਹ ਸਫਾਈਆਂ ਦੇ ਰਹੇ ਆ। ਦੇਖੋ ਸਫਾਈਆਂ ਚਲੋ ਇਹਨਾਂ ਦਾ ਦੇਣ ਦਾ ਹੱਕ ਵੀ ਹੈ, ਪਰ ਮਸਲਾ ਬਹੁਤ ਗੰਭੀਰ ਆ। ਜਿੰਨਾ ਇਹ ਮਸਲਾ ਸਿੱਧਾ ਨਜ਼ਰ ਆਉਂਦਾ ਉਹਨਾਂ ਸਿੱਧਾ ਹੈ ਨਹੀਂ ਹੈ। ਜਲੇਬੀ ਵਾਂਗੂ ਇਹ ਜਿਹੜਾ ਵਾਲਾਂ ਵਾਲਾ ਮਸਲਾ ਹੈ। ਤੋ ਇਹਨਾਂ ਨੇ ਜੋ ਇਹ ਸਮਝੌਤਾ ਕੀਤਾ ਨੌਲੇਜ ਸ਼ੇਅਰਿੰਗ ਸਮਝੌਤਾ, ਜਿਹਨੂੰ ਇਹ ਕਹਿ ਰਹੇ ਨੇ ਕਿ ਅਸੀਂ ਆਦਾਨ ਪ੍ਰਦਾਨ ਕਰਾਂਗੇ ਨੌਲੇਜ ਦਾ, ਸਕਿੱਲ ਦਾ। ਜਿਨ੍ਹਾਂ ਕੋ ਉਹ ਟੋਟਾ ਮੈਂ ਤੇ ਪੜ੍ਹਿਆ ਇਹਨਾਂ ਦਾ, ਉਹ ਕਹਿੰਦੇ ਆ ਕਿ ਸਕਿੱਲ ਹੋ ਜਾਂ ਤਜਰਬਾ ਹੋਵੇ ਜਾਂ ਨੌਲੇਜ ਹੋਵੇ, ਉਹ ਅਸੀਂ ਆਦਾਨ ਪ੍ਰਦਾਨ ਕਰਾਂਗੇ। ਮਤਲਬ ਕਿ ਜੋ ਪੰਜਾਬ ਕੋਲ ਅੱਛਾ ਹੈ ਉਹ ਦਿੱਲੀ, ਤੇ ਜੋ ਦਿੱਲੀ ਕੋਲ ਅੱਛਾ ਹੈ ਉਹ ਪੰਜਾਬ ਸਿੱਖੇਗਾ। ਪਰ ਇਹਦੇ ਵਿੱਚ ਕੀ ਹੈ ਕਿ ਜੇ ਤੁਸੀਂ ਉਹਨੂੰ ਅੱਛੀ ਤਰ੍ਹਾਂ ਪੜ੍ਹੋਗੇ, ਮਜ਼ਮੂਨ ਉਹਦਾ ਆਈਓ ਹੀ ਹੈ। ਪਰ ਗੱਲ ਇਹ ਹੈ ਕਿ ਇੱਕ ਤਰ੍ਹਾਂ ਨਾਲ ਦੇਖੋ, ਇਹ ਜੋ ਮਰਜ਼ੀ ਕਹਿਣ, ਮਾਨ ਸਾਹਿਬ ਨੇ ਤੇ ਚੁਟਕੀ ਲੈਂਦੇ ਆ ਕਿਉਂਕਿ ਉਹ ਅੱਜ ਇਹ ਕਮੇਡੀਅਨ ਦੇ ਰੰਗ ਦੇ ਵਿੱਚ ਸਨ। ਤੇ ਮੈਨੂੰ ਲੱਗਿਆ ਕਿਉਂਕਿ ਆਲੋਚਨਾ ਤੇ ਦੇਖੋ ਹੁੰਦੀ ਆ ਜਦੋਂ ਵੀ ਸਰਕਾਰ ਕੋਈ ਫੈਸਲਾ ਕਰਦੀ ਹੈ। ਹਾਲਾਂਕਿ ਅਸੀਂ ਰਿਜ਼ਲਟ ਤੈਅ ਕਰਕੇ ਨਹੀਂ ਚੱਲਦੇ, ਪਤਾ ਨਹੀਂ ਕੱਲ ਦੇ ਰਿਜ਼ਲਟ ਕੀ ਹੋਣਗੇ। ਬਟ ਜਿਸ ਤਰ੍ਹਾਂ ਉਹ ਅੱਜ ਵਿਰੋਧੀਆਂ ਦੀ ਆਲੋਚਨਾ ਦਾ ਜਵਾਬ ਦੇ ਰਹੇ ਸਨ, ਤਾਂ ਮੈਨੂੰ ਇਹ ਲੱਗਿਆ ਕਿ ਉਹ ਖਿੱਝ ਚੁੱਕੇ ਆ ਉਹਨਾਂ ਦਾ ਬੋਲਣ ਦਾ ਅੰਦਾਜ਼। ਕਿਉਂਕਿ ਉਹ ਇਸ ਟਾਈਮ ਕੋਈ ਕਿਸੇ ਕੰਪਨੀ ਦੇ ਸਟੂਡੀਓ ਦੇ ਵਿੱਚ ਕਮੇਡੀ ਕੈਸੇਟ ਰਿਕਾਰਡ ਨਹੀਂ ਕਰਵਾ ਰਹੇ ਹੁੰਦੇ। ਉਹਨਾਂ ਦੇ ਆਪਣੇ ਘਰ ਦੇ ਵਿੱਚ ਇੱਕ ਸੈਟਅਪ ਲੱਗਾ, ਇੱਕ ਸਟੂਡੀਓ ਲੱਗਾ। ਕਿਉਂਕਿ ਪੱਤਰਕਾਰਾਂ ਕੋਲੋਂ ਤੇ ਸ਼ਾਇਦ ਹੁਣ ਮੁਸ਼ਕ ਆਉਣ ਲੱਗ ਗਿਆ ਸੀਐਮ ਸਾਹਿਬ ਨੂੰ, ਉਹ ਖੁੱਲੀ ਪੀਸੀ ਘੱਟ ਕਰਦੇ ਆ, ਤਾਂ ਉਹ ਆਪਣੇ ਘਰ ਦੇ ਵਿੱਚੋਂ ਹੀ ਮੋਦੀ ਪੈਟਰਨ ਤੇ ਵੀਡੀਓ ਰਿਲੀਜ਼ ਕਰ ਦਿੰਦੇ ਆ। ਤਾਂ ਉਹਨਾਂ ਨੇ ਮਤਲਬ ਕਿ ਜਿੱਥੇ ਅਕਾਲੀ ਜਿਹੜੀ ਆਲੋਚਨਾ ਕਰ ਰਹੇ ਸਨ ਉਹਨਾਂ ਨੂੰ ਤੇ ਝੂਠਾ ਹੀ ਕਰਾਰ ਦੇ ਦਿੱਤਾ ਕਿ ਤੁਸੀਂ ਤੇ ਡਾਕੂਮੈਂਟ ਹੀ ਫਰਜ਼ੀ ਲਈ ਫਿਰਦੇ। ਤਾਂ ਨਵਜੋਤ ਸਿੰਘ ਸਿੱਧੂ ਨੂੰ ਕਹਿ ਦਿੱਤਾ ਕਿ ਦੇਖੋ ਇਹ 20 ਬੰਦੇ ਤੂੰ ਲੈ ਕੇ ਤੁਰਿਆ ਫਿਰਦਾ ਸੀ, ਕੱਲ ਧਰਨਾ ਲਾਇਆ ਸੀ, ਪਹਿਲਾਂ ਕਾਂਗਰਸ ਤੋਂ ਮਾਨਤਾ ਤੇ ਲੈ ਲਾ ਕਿ ਤੂੰ ਕਾਂਗਰਸੀ ਹੈ ਜੀ। ਮਤਲਬ ਕਿ ਇਸ ਤਰ੍ਹਾਂ ਦੀ। ਫਿਰ ਉਹ ਕਹਿੰਦੇ ਜੀ ਇਹ ਨੌਲੇਜ ਸ਼ੇਅਰਿੰਗ ਸਮਝੌਤਾ ਹੈ, ਘੱਟੋ ਘੱਟ ਇਹਨੂੰ ਪੜ੍ਹਨ ਵਾਸਤੇ ਨੌਲੇਜ ਚਾਹੀਦੀ ਹੈ। ਦੇਖੋ ਮਤਲਬ ਕਿ ਇਹ ਆਮ ਆਦਮੀ ਪਾਰਟੀ ਦੇ ਸਮਰਥਕਾਂ ਕੋਲ ਹੀ ਨੌਲੇਜ ਰਹਿ ਗਈ ਹੈ। ਹੋਰ ਕਿਸੇ ਬੰਦੇ ਨੂੰ ਪੰਜਾਬ 'ਚ ਜਿਹੜਾ ਵੀ ਤੁਹਾਡੀ ਆਲੋਚਨਾ ਕਰਦਾ ਉਹਨੂੰ ਕੋਈ ਨੌਲੇਜ ਨਹੀਂ ਇਹਦਾ। ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਜੋ ਧੜਕੂ ਹੈ ਤੁਸੀਂ ਉਹਦਾ ਨਿਵਾਰਨ ਨਹੀਂ ਕਰ ਰਹੇ। ਉਹ ਨਿਵਾਰਨ ਕਰਨ ਦੀ ਜ਼ਰੂਰਤ ਆ ਕਿ ਦੇਖੋ ਮਸਲਾ ਕੀ ਹੈ। ਪਹਿਲੀ ਜਦੋਂ ਮੀਟਿੰਗ ਕੀਤੀ ਸੀ ਅਫਸਰਾਨ ਦੇ ਨਾਲ, ਉਸ ਟਾਈਮ ਬਹੁਤ ਜ਼ਿਆਦਾ ਰੌਲਾ ਪਿਆ। ਹੁਣ ਕੀ ਹੈ ਕਿ ਜੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੋਣੀਆਂ ਤਾਂ ਉਹਦੇ ਵਾਸਤੇ ਘੱਟੋ ਘੱਟ ਇੱਕ ਜਿੱਦਾਂ ਕਹਿ ਲਈਏ ਕਿ ਪਹਿਲਾਂ ਹੀ ਅਗੇਤਾ ਪ੍ਰਬੰਧ ਕਰ ਲਿਆ ਜਾਵੇ। ਤਾਂ ਮਸਲਾ ਇਹ ਹੈ ਕਿ ਕੀ ਇਹ ਅਗੇਤਾ ਪ੍ਰਬੰਧ ਕੀਤਾ ਗਿਆ? ਕਿਉਂਕਿ ਇਹ ਤਾਂ ਜੇ ਸ਼ੇਅਰਿੰਗ ਆਫ ਆਈਡੀਆਜ਼ ਦੇਖੀਏ ਤਾਂ ਕੋਈ ਮਾੜੀ ਗੱਲ ਨਹੀਂ ਹੈ। ਪਰ ਜਿਹੜੀ ਗੱਲ ਦਾ ਸ਼ੱਕ ਹੈ ਜਾਂ ਜਿਹੜੀ ਗੱਲ ਦਾ ਡਰ ਸੀਗਾ ਪੰਜਾਬੀਆਂ ਨੂੰ ਇਲੈਕਸ਼ਨ ਤੋਂ ਪਹਿਲਾਂ ਕਿ ਕਮਾਂਡ ਜਿਹੜੀ ਹੈ ਉਹ ਦਿੱਲੀ ਵਾਲੇ ਆਪਣੇ ਹੱਥ 'ਚ ਲੈ ਲੈਣਗੇ, ਤਾਂ ਰਾਜ ਸਭਾ ਮੈਂਬਰਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਯੁਕਤੀ ਹੋਗੀ ਜਿਸ ਤਰੀਕੇ ਦੇ ਨਾਲ ਮੰਤਰੀਆਂ ਦੇ ਦਫ਼ਤਰਾਂ ਦੇ ਵਿੱਚੋਂ ਫਾਈਲਾਂ ਦਾ ਨਿਕਲਣਾ ਔਰ ਉਹ ਬੜਾ ਇੱਕ ਨਿਗਰਾਨੀ ਦੇ ਤਹਿਤ ਨਿਕਲਣਾ, ਖਾਸ ਬੰਦਿਆਂ ਦੀ ਨਿਗਰਾਨੀ, ਇਹ ਬੜੀਆਂ ਚੀਜ਼ਾਂ ਅਜੀਬੋ-ਗਰੀਬ ਵਾਪਰ ਰਹੀਆਂ। ਤਾਂ ਉਹ ਜਿੱਦਾਂ ਕਹਿ ਲਓ ਇੱਕ ਤਰ੍ਹਾਂ ਨਾਲ ਇੱਕ ਰਾਹ ਖੁੱਲ ਗਿਆ ਕਿ ਇਹਨਾਂ ਮਹਿਕਮਿਆਂ ਦਾ ਜਿਹੜਾ ਵੀ ਉਹ ਮਤਲਬ ਕਿ ਲਿਸਟਡ ਕੀਤੇ ਜਾਣਗੇ। ਹੁਣ ਉਹਦੇ 'ਚ ਅਜੀਤ ਅਖਬਾਰ ਨੇ ਤਾਂ 18 ਲਿਖ ਰੱਖੇ ਨੇ, ਪਰ ਦੂਸਰੇ ਪਾਸੇ ਜੇ ਵੇਖੀਏ ਤਾਂ ਇਹਨਾਂ ਨੇ ਤਾਂ ਮੁੱਖ ਤੌਰ ਤੇ ਇਹੋ ਹੀ ਉਭਾਰਿਆ ਕਿ ਸਿਹਤ ਅਤੇ ਸਿੱਖਿਆ। ਪਰ ਜਿਹੜੇ ਵੀ ਮਹਿਕਮੇ ਉਹਦੇ ਵਿੱਚ ਆਉਣਗੇ ਉਹਦੇ ਅਧਿਕਾਰੀਆਂ ਨੂੰ ਦਿੱਲੀ ਬੁਲਾਇਆ ਜਾ ਸਕਦਾ ਜਦੋਂ ਮਰਜ਼ੀ। ਹੁਣ ਮਾਨ ਸਾਹਿਬ ਜੇ ਇਸ ਐਗਰੀਮੈਂਟ ਦੇ ਤਹਿਤ ਦਿੱਲੀ ਵਾਲਿਆਂ ਨੂੰ ਇੱਥੇ ਬੁਲਾਉਣਾ ਚਾਹੁਣ ਤਾਂ ਬੁਲਾ ਸਕਦੇ, ਉਹਦੇ 'ਚ ਕੋਈ ਸ਼ੱਕ ਨਹੀਂ। ਪਰ ਜੇ ਦਿੱਲੀ ਵਾਲਿਆਂ ਨੇ ਇੱਥੇ ਆ ਕੇ ਪੇਸ਼ਕਾਰੀ ਕਰਨੀ ਹੈ ਤਾਂ ਉਹ ਪਹਿਲਾਂ ਹੀ ਸੱਦ ਲੈ ਜਾਂਦੇ, ਕਿੱਡੀ ਕੋਈ ਗੱਲ ਹੈ। ਇਹ ਜੇ ਸੱਦੇ ਜਾ ਸਕਦੇ ਆ। ਔਰ ਦੂਜੀ ਗੱਲ ਇਹ ਆ ਕਿ ਇੱਕ ਸਮਝੌਤੇ ਦੇ ਤਹਿਤ, ਕਿਉਂਕਿ ਤੁਸੀਂ ਦੋ ਦੇਸ਼ ਤੇ ਹੈ ਨਹੀਂ ਗੇ, ਜੇ ਸ਼ੇਅਰਿੰਗ ਆਫ ਆਈਡੀਆਜ਼ ਦੀ ਗੱਲ ਕਰਦੇ ਆ ਤਾਂ ਉਹ ਤੇ ਉਦਾਂ ਵੀ ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਸੋ ਇਸ ਕਰਕੇ ਇਹ ਜਿਹੜਾ ਸਮਝੌਤਾ ਇਹਨਾਂ ਦਾ, ਜਿਹਨੂੰ ਇਹ ਕਹਿ ਰਹੇ ਨੇ ਕਿ ਨੌਲੇਜ ਸ਼ੇਅਰਿੰਗ ਸਮਝੌਤਾ ਹੈ ਜਿਹੜਾ, ਉਹ ਇਸ ਕਰਕੇ ਇਸ ਵੇਲੇ ਪੂਰਾ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ।
ਨਾਲੇ ਉਹਦੇ ਤੇ ਇਤਰਾਜ਼ ਕੀਤੇ ਜਾ ਰਹੇ ਆ, ਸੋਸ਼ਲ ਮੀਡੀਆ ਤੇ ਵਿਰੋਧ ਹੋ ਰਿਹਾ ਵਾ। ਇਸੇ ਕਰਕੇ ਹੀ ਹੈ, ਕਿਉਂਕਿ ਕੁਝ ਹੱਦ ਤੱਕ ਸਾਫ਼ ਹੋ ਚੁੱਕਾ ਵਾ ਕਿ ਹੁਣ ਇੱਥੇ ਸਰਕਾਰ ਜਿਹੜੀ ਚੱਲਦੀ ਹੈ ਉਹਦੀ ਬੇਸ਼ੱਕ ਚੱਲਦੀ ਹੋਵੇਗੀ ਇੱਥੇ, ਪਰ ਜਿਹੜੀ ਉਸ ਸਰਕਾਰ ਦੇ ਉੱਤੇ ਚੱਲਦੀ ਹੈ ਉਹ ਇੱਕ ਹੋਰ ਸਰਕਾਰ ਦੀ ਚੱਲਦੀ ਨਜ਼ਰ ਆ ਰਹੀ ਹੈ। ਇਹਦਾ ਮਤਲਬ ਇੱਕ ਹੋਰ ਵੀ ਹੈ ਕਿ ਚਾਹੇ ਦਿੱਲੀ ਹੋਵੇ ਤੇ ਚਾਹੇ ਪੰਜਾਬ, ਹੁਣ ਉਹਨਾਂ ਦੀ ਅਫਸਰਸ਼ਾਹੀ ਦੇ ਅਫਸਰਾਂ ਦੇ ਦੋ ਮੁੱਖ ਮੰਤਰੀ ਹੋ ਗਏ ਆ। ਮਤਲਬ ਜੋ ਉਹਨੂੰ ਬੁਲਾ ਸਕਦਾ ਉਹਨਾਂ ਨੂੰ ਬੁਲਾ ਸਕਦਾ। ਬੜੇ ਵੱਡੇ ਸਵਾਲ ਉੱਠ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਅਦਾਲਤ ਜਾਵਾਂਗੇ, ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨਾਟਕ ਕਾਤੋਂ ਕਰਦੇ ਪਏ ਜੇ, ਚੁੱਪਚਾਪ ਹੀ ਉਹ ਸਾਰਾ ਕੁਝ ਉਹਦੇ ਹੈਂਡਓਵਰ ਕਰ ਦਿਓ, ਦਫਾ ਕਰੋ ਸਾਰਾ ਕੁਝ। ਸੋ ਇਸ ਤਰ੍ਹਾਂ ਇਹ ਸਾਰਾ ਰੌਲਾ ਰੱਪਾ ਚੱਲਿਆ ਵਾ। ਭਗਵੰਤ ਮਾਨ ਹੋਰਾਂ ਨੇ ਸਪਸ਼ਟੀਕਰਨ ਜ਼ਰੂਰ ਦਿੱਤਾ ਵਾ, ਇਸ ਤੋਂ ਇਲਾਵਾ ਇਹਨਾਂ ਨੇ ਪੀਸੀ ਵੀ ਕੀਤੀ ਆ, ਪਰ ਇਹ ਵਿਵਾਦ ਇੱਥੇ ਥੰਮਦਾ ਨਜ਼ਰ ਨਹੀਂ ਆ ਰਿਹਾ, ਅੱਗੇ ਜਾਏਗਾ। ਜੀ ਜੀ।